So lone survivor of Tamil Nadu helicopter crash, group captain Varun Singh dies. So ਉਸ ਦਾ ਵੀ ਕੰਮ ਕਰ ਦਿੱਤਾ ਹੈ। ਸੋ ਇਹਦੇ ਨਾਲ ਹੀ ਇਸ ਸਾਰੀ ਕੰਸਪੀਰੇਸੀ ਦੇ ਉੱਤੇ ਪੂਰੀ ਤਰ੍ਹਾਂ ਪਰਦਾਪੋਸ਼ੀ ਹੋ ਗਈ। ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਮੋਦੀ ਜਦੋਂ ਵਿਸ਼ਵਨਾਥ ਮੰਦਿਰ ਦਾ ਜਾਂ ਕਾਂਸ਼ੀ ਮੰਦਿਰ ਦੀ ਇੰਪੋਰਟੈਂਸ ਦੇ ਰਿਹਾ ਤਾਂ ਉਹ ਇਹ ਕਲੇਮ ਕਰ ਰਿਹਾ ਕਿ ਵੀ ਇਹ ਆਪਣੀ ਜਿਹੜੀ ਹੈ ਉਹਨੇ ਕਿਹਾ ਕਿ ਜੀ ਇਹ ਉਹ ਥਾਂ ਹੈ ਜਿੱਥੇ ਗੁਰੂ ਨਾਨਕ ਸਾਹਿਬ ਵੀ ਆ ਕੇ ਸਤਸੰਗ ਕਰਦੇ ਰਹੇ। ਹਰਿਦੁਆਰ ਜਿਹੜਾ ਚੈਲੰਜ ਕੀਤਾ ਉਹਨੂੰ ਤਾਂ ਤੁਹਾਡੇ ਜਿਹੜੀ ਹੈ ਹਕੂਮਤ ਨੇ ਯੂਪੀ ਦੀ ਔਰ ਦੂਸਰੇ ਪਿਛਲੇ 35-36 ਸਾਲ ਤੋਂ ਉਹ ਤਾਂ ਗੁਰਦੁਆਰਾ ਹੀ ਮਲੀਆਮੇਟ ਕਰ ਦਿੱਤਾ ਹੈ ਗੰਗਾ ਦੇ ਕੰਢੇ, ਜਿੱਥੇ ਗੁਰੂ ਨਾਨਕ ਸਾਹਿਬ ਨੇ ਖਲੋ ਕੇ ਹਰਿਦੁਆਰ ਗੰਗਾ ਦੇ ਕੰਢੇ ਕਿਹਾ ਸੀ ਵੀ ਇਹ ਤੁਸੀਂ ਕੀ ਪਖੰਡ ਫੜਿਆ ਹੋਇਆ ਕਿ ਵੀ ਇਹ ਤੁਹਾਡੇ ਪੂਰਵਜਾਂ ਨੂੰ ਪਾਣੀ ਜਾ ਰਿਹਾ, ਇਹ ਤਾਂ ਇੱਥੇ ਹੀ ਡਿੱਗ ਰਿਹਾ, ਮੈਂ ਆਪਣੇ ਖੇਤਾਂ ਨੂੰ ਦੇ ਰਿਹਾ ਪਾਣੀ। ਪੱਛਮ ਨੂੰ ਆ ਗਏ ਗੁਰੂ ਸਾਹਿਬ। ਹੁਣ ਜਿੱਥੇ ਜਾ ਕੇ ਉਹਨਾਂ ਦੇ ਸੈਂਟਰਸ ਦੇ ਵਿੱਚ ਬ੍ਰਾਹਮਣਵਾਦ ਨੂੰ ਗੁਰੂ ਸਾਹਿਬ ਨੇ ਚੈਲੰਜ ਕੀਤਾ ਹੈ, ਮੋਦੀ ਉਹਨੂੰ ਸਤਸੰਗ ਬਣਾ, ਟੋਲ ਪਲਾਜ਼ੇ ਬੰਦ ਰਹੇ ਤੇ ਉਹਨਾਂ ਨੇ ਕੀ ਕੀਤਾ ਵੀ ਜਿਹੜੀ ਟੋਲ ਪਲਾਜ਼ਿਆਂ ਦੀ ਫੀਸ ਸੀ ਉਹ ਦੁੱਗਣੀ ਕਰਤੀ। ਉਹਨਾਂ ਨੇ ਕਿਹਾ ਜੀ ਆ ਜਿਹੜਾ ਸਾਲ ਦਾ ਘੱਟ ਹੈ ਇਹ ਅਗਲੇ ਸਾਲ 'ਚ ਅਸੀਂ ਪੂਰਾ ਕਰਾਂਗੇ। ਕਲੇਮ that toll rates had almost been doubled. He accused the government of making unreasonable hike in the toll free and by doing so in the toll fee, and by doing so it was trying to recover losses from people. Dharnas would continue until the toll fee is brought to the previous level. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਆਪਾਂ ਹੁਣ ਗੱਲਬਾਤ ਕਰਾਂਗੇ ਕਿ ਜਿਹੜੇ 3 ਕਿਸਾਨ ਕਾਨੂੰਨਾਂ ਦਾ ਵਾਪਸ ਹੋਣਾ ਕਿਸਾਨ ਮੋਰਚੇ ਦੀ ਜਿੱਤ ਹੈ ਔਰ ਇਹ ਜਿੱਤ ਸਾਡੇ ਮੰਜ਼ਿਲੇ ਮਕਸੂਦ ਨੂੰ ਹਾਸਲ ਕਰਨਾ ਨਹੀਂ ਹੈ, ਸਾਡਾ ਕੌਮੀ ਨਿਸ਼ਾਨਾ ਖਾਲਿਸਤਾਨ ਦੀ ਪ੍ਰਾਪਤੀ ਹੈ। ਸੋ ਇਸ ਲਈ ਇਸ ਨੂੰ ਬਾਰ-ਬਾਰ ਦਿੱਲੀ ਫਤਿਹ ਕਹਿ ਕੇ ਲੋੜ ਤੋਂ ਵੱਧ ਖੁਸ਼ੀ ਦਾ ਇਜ਼ਹਾਰ ਸਾਨੂੰ ਆਪਣੇ ਅਸਲ ਨਿਸ਼ਾਨੇ ਪ੍ਰਤੀ ਅਵੇਸਲਾ ਹੀ ਕਰ ਸਕਦਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ ਪਹਿਲਾਂ ਤਾਂ ਵਿਪਨ ਰਾਵਤ ਦੇ ਹੈਲੀਕਾਪਟਰ ਕ੍ਰੈਸ਼ ਵੇਲੇ ਜਿਹੜਾ ਇੱਕ ਸਰਵਾਈਵਰ ਸੀ ਕੈਪਟਨ ਵਰੁਣ ਸਿੰਘ, ਜਿਸ ਬਾਰੇ ਸੀ ਕਿ ਵੀ ਕਾਫੀ ਸੀਰੀਅਸ ਹੈ, ਕ੍ਰਿਟੀਕਲ ਹੈ, ਫਿਰ ਹੋਇਆ ਕਿ ਆਊਟ ਆਫ ਡੇਂਜਰ ਹੈ, ਬੈਂਗਲੁਰੂ ਜਿਹਦਾ ਪਹਿਲਾ ਨਾਮ ਬੰਗਲੌਰ ਸੀ ਉੱਥੇ ਸ਼ਿਫਟ ਕਰ ਦਿੱਤਾ ਗਿਆ ਹੈ। ਔਰ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਮੈਂ ਕਿਹਾ ਸੀ ਕਿ ਕੈਪਟਨ ਇਹ ਵਰੁਣ ਸਿੰਘ ਬਚੇਗਾ ਨਹੀਂ ਤੇ ਜੇ ਬਚ ਵੀ ਗਿਆ ਤੇ ਬੋਲੇਗਾ ਨਹੀਂ ਬਿਲਕੁਲ, ਕਿਉਂਕਿ ਜੋ ਇਹ ਪਰਦਾਪੋਸ਼ੀ ਕਰ ਰਹੇ ਨੇ ਇਸ ਸਾਰੀ ਕੰਸਪੀਰੇਸੀ ਦੇ ਉੱਤੇ। ਫਿਰ ਕੈਪਟਨ ਵਰੁਣ, ਬਾਕੀ ਤਾਂ ਉਹਨਾਂ ਨੇ 에ਅਰ ਫੋਰਸ ਦੇ 에ਅਰ ਮਾਰਸ਼ਲ ਨੂੰ ਇਨਕੁਆਇਰੀ ਦਿੱਤੀ, ਉਹਨਾਂ ਦਾ ਹੀ ਜਹਾਜ਼ ਉਡਾ ਰਹੇ ਸੀ ਔਰ ਉਹਦੇ ਤੋਂ ਤਾਂ ਕੁਝ ਨਿਕਲਣਾ ਨਹੀਂ, ਉਹ ਤਾਂ ਕਵਰ ਅਪ ਹੈ। ਲੇਕਿਨ ਜੇ ਕੈਪਟਨ ਵਰੁਣ ਸਿੰਘ ਬੋਲ ਪੈਂਦਾ ਔਰ ਸਰਵਾਈਵ ਹੋ ਕੇ ਕੁਝ ਕਹਿੰਦਾ ਤੇ ਇਹਨਾਂ ਦਾ ਸਾਰਾ ਕੁਝ ਐਕਸਪੋਜ਼ ਹੁੰਦਾ ਸੀ। ਔਰ ਕਈ ਵਾਰ ਹਾਲਾਂ ਜਦੋਂ ਮੈਂ ਕਹਿ ਵੀ ਰਿਹਾ ਸੀ, ਮੈਂ ਕਿਹਾ ਉਹਦੇ ਵਰੁਣ ਸਿੰਘ ਦੇ ਮਾਂ-ਬਾਪ ਜਾਂ ਉਹਨਾਂ ਦਾ ਜੋ ਵੀ ਪਰਿਵਾਰ ਹੈ ਉਹਨਾਂ ਦੇ ਲਈ ਉਹ ਤਾਂ ਦੁਆ ਕਰਦੇ ਹੋਣਗੇ ਕਿ ਭਾਈ ਬਚੇ, ਲੇਕਿਨ ਇਹਨਾਂ ਨੇ ਉਹਨੂੰ ਛੱਡਣਾ ਨਹੀਂ ਸੀ। ਸੋ ਲੋਨ ਸਰਵਾਈਵਰ ਆਫ ਤਮਿਲਨਾਡੂ ਹੈਲੀਕਾਪਟਰ ਕ੍ਰੈਸ਼ ਗਰੁੱਪ ਕੈਪਟਨ ਵਰੁਣ ਸਿੰਘ ਡਾਈਜ਼। ਸੋ ਉਸ ਦਾ ਵੀ ਕੰਮ ਕਰ ਦਿੱਤਾ ਹੈ। ਸੋ ਇਹਦੇ ਨਾਲ ਹੀ ਇਸ ਸਾਰੀ ਕੰਸਪੀਰੇਸੀ ਦੇ ਉੱਤੇ ਪੂਰੀ ਤਰ੍ਹਾਂ ਪਰਦਾਪੋਸ਼ੀ ਹੋ ਗਈ। ਜਦੋਂ ਤੁਸੀਂ ਲਾਸਟ ਦੇ ਵਿੱਚ ਗੱਲ ਵੀ ਕੀਤੀ, ਮੈਂ ਵੀ ਕਿਹਾ ਕਿ ਵੀ ਇਹ ਜਿਹੜਾ ਅਸੀਂ ਦਿੱਲੀ ਫਤਿਹ ਦੀ ਗੱਲ 1-2 ਵਾਰ ਤਾਂ ਠੀਕ ਲੱਗਦੀ ਹੈ, ਕਿਉਂਕਿ ਜਦੋਂ ਤੁਸੀਂ ਨੈਰੇਟਿਵ ਇਹ ਬਿਲਟ ਕੀਤਾ ਹੋਇਆ ਸੀ ਔਰ ਜਦੋਂ ਨੈਰੇਟਿਵ ਇਹਨਾਂ ਨੇ ਬਿਲਟ ਕੀਤਾ ਆਪਣਿਆਂ ਨੇ, ਜਿਹੜੇ ਹਰਿਆਣੇ ਤੋਂ ਕੱਢ ਕੇ ਜਿਹੜਾ ਉਹ ਬਿਲਕੁਲ ਟਰੈਕਟਰ ਜਿਹੜੇ ਨੇ ਟੈਂਕ ਬਣ ਗਏ ਔਰ ਦਿੱਲੀ ਤੱਕ ਜਾ ਪਹੁੰਚੇ ਉਹਦੀਆਂ ਬਰੂਹਾਂ ਤੇ। ਦਿੱਲੀ ਫਤਿਹ ਸੀ ਜੋ 26 ਜਨਵਰੀ ਨੂੰ ਕੀਤਾ ਗਿਆ ਸੀ। ਉਸ ਤੋਂ ਤਾਂ ਇਹ ਕਿਸਾਨੀ ਲੀਡਰਸ਼ਿਪ ਦੀਆਂ ਲੱਤਾਂ ਨੇ ਭਾਰ ਨਹੀਂ ਝੱਲਿਆ, ਉਹਦੇ ਤੋਂ ਆਪਣੇ ਆਪ ਨੂੰ ਉਹਨਾਂ ਨੇ ਡਿਸਟੈਂਸ ਕੀਤਾ, ਕਿਉਂਕਿ ਉਹ ਸੀ ਮੌਕਾ ਜਦੋਂ ਕਿ ਤੁਸੀਂ ਆਪਣੀ ਤਕਦੀਰ ਲਿਖਵਾਉਣ ਦੇ ਲਈ ਨਵੇਂ ਸਿਰਿਓਂ ਆਪਣੇ ਲੋਕਾਂ, ਜਿਵੇਂ ਨੌਜਵਾਨੀ ਦਾ ਜੋਸ਼ ਸੀ ਔਰ ਜਿਵੇਂ ਲਾਲ ਕਿਲੇ ਦੇ ਉੱਤੇ ਕੇਸਰੀ ਪਰਚਮ ਝੁਲਾ ਕੇ ਉਦੋਂ ਜਿਨ੍ਹਾਂ ਨੇ ਵੀ ਕਿਹਾ ਕਿ ਭਾਈ ਅਸੀਂ 17-18 ਵਾਰ ਪਹਿਲਾਂ ਵੀ ਦਿੱਲੀ ਫਤਿਹ ਕੀਤੀ ਸੀ, ਇੱਕ ਵਾਰ ਫਿਰ ਅਸੀਂ ਝੰਡਾ ਲਾ ਦਿੱਤਾ। ਪਰ ਕਿਉਂਕਿ ਇਹ ਤਾਂ ਬਿਲਕੁਲ ਉਹ 3 ਕਿਸਾਨ ਕਾਨੂੰਨ ਤਾਂ ਇਹਨਾਂ ਦੇ ਲਈ ਇਵੇਂ ਸੀ ਜਿਵੇਂ ਇਹੀ ਹੋਲੀ ਵਰਡ ਹੋਏ, ਇਸ ਤੋਂ ਅੱਗੇ ਜਾਂ ਪਿੱਛੇ ਜੇ ਗਏ ਇਹ ਤਾਂ ਪਤਾ ਨਹੀਂ ਪਿੱਟ ਜਾਣਗੇ। ਹਾਲਾਂਕਿ ਇਹ ਨਹੀਂ ਹੈ, ਤੁਸੀਂ ਉਹੀ ਮੁੱਦਾ ਰੱਖਦੇ, ਪਰ ਅਲਟੀਮੇਟਲੀ ਜਿਹੜੀ ਤੁਹਾਡੀ ਸਟਰੈਂਥ ਹੈ ਉਸ ਤੋਂ ਤੁਸੀਂ ਕਿਉਂ ਡਿਨਾਇਲ 'ਚ ਜਾਂਦੇ?
ਪਰ ਹੁਣ ਜਦੋਂ ਕਿ ਉਹਨਾਂ ਨੂੰ ਪਤਾ ਵੀ ਕੌਮ ਦਾ ਜਜ਼ਬਾ ਤਾਂ ਸਿੱਖੀ ਨਾਲ ਜੁੜਿਆ ਹੋਇਆ, ਜੋ ਕੁਛ ਉੱਥੇ ਹੋਇਆ, ਜੇ ਰਕੇਸ਼ ਟਕੈਤ ਤੋਂ ਲੈ ਕੇ ਸਧਾਰਨ ਲੋਕ ਆਲੇ ਦੁਆਲੇ ਦੇ ਖਾਲਸੇ ਦੇ ਜਲਵੇ ਦੀ ਗੱਲ ਕਰਦੇ ਨੇ, ਤੇ ਜ਼ਾਹਰ ਹੈ ਹੁਣ ਉਹੀ ਜਿਨ੍ਹਾਂ ਨੂੰ ਨਿਸ਼ਾਨ ਸਾਹਿਬ ਤੋਂ ਪ੍ਰੋਬਲਮ ਸੀ, ਜਦੋਂ ਮੁੜੇ ਨੇ ਦਿੱਲੀ ਤੋਂ, ਈਵਨ ਰਾਜੇਵਾੜ ਉਹਨਾਂ ਸਾਰਿਆਂ ਦੀਆਂ ਵਹੀਕਲਸ ਦੇ ਅੱਗੇ ਉਹੀ ਨਿਸ਼ਾਨ ਸਾਹਿਬ ਲੱਗੇ ਹੋਏ ਨੇ। ਉਦੋਂ ਇਹਨਾਂ ਨੂੰ ਸੀ ਜੀ ਧਰਮ ਤੋਂ ਦੂਰ ਰਹੀਏ, ਕੋਈ ਹੋਰ ਸਾਡੀ ਮੰਗ ਨਹੀਂ, ਕੋਈ ਵੱਧ ਅਧਿਕਾਰਾਂ ਦੀ ਗੱਲ ਨਾ ਕਰੇ, ਕੋਈ ਦੂਜਿਆਂ ਦੀ ਗੱਲ ਨਾ ਕਰੇ। ਹੁਣ ਇਸ ਸਾਰੇ ਦੇ ਚੱਲਦਿਆਂ ਅਸੀਂ ਪਹਿਲੇ ਦਿਨ ਤੋਂ, ਜਿੱਥੇ ਅਸੀਂ ਜ਼ਾਹਰ ਹੈ ਵਧਾਈ ਵੀ ਦਿੰਦੇ ਹਾਂ, ਇਹ ਇੱਕ ਅਸੀਂ ਕਿਹਾ ਵੀ ਸਾਡੀ ਜਿਹੜੀ ਵਾਰ ਹੈ ਜਸਟਿਸ ਦੇ ਲਈ, ਉਹਦੀ ਇੱਕ ਬੈਟਲ ਅਸੀਂ ਜਿੱਤੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਦੀ ਧੌਣ 'ਚ ਫਸਿਆ ਜਿਹੜਾ ਸਰੀਆ ਸੀ 7 ਸਾਲ ਤੋਂ, ਉਹ ਕੱਢਿਆ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਡਾਇਸਪੋਰਾ ਸਿੱਖਾਂ ਨੇ ਆਪਣਾ ਮਸਲ ਦਿਖਾਇਆ। ਦੁਸ਼ਮਣ ਨੇ ਵੀ ਇਸ ਗੱਲ ਨੂੰ ਸਮਝਦਿਆਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕਾਨੂੰਨ ਵਾਪਸ ਲੈਣ ਦਾ ਫੈਸਲਾ ਕੀਤਾ, ਜਿਹੜਾ ਮੈਂ ਸਮਝਦਾ ਵੀ ਸਿੱਖ ਕੌਮ ਦੀ ਜਿੱਤ ਹੈ। ਲੇਕਿਨ ਹੁਣ ਉਦੋਂ ਵੀ ਅਸੀਂ ਕਿਹਾ, ਲਗਾਤਾਰਤਾ ਨਾਲ ਕਹਿ ਰਹੇ ਹਾਂ ਕਿ ਭਾਈ ਦੁਸ਼ਮਣ ਦੀ ਨਿਗਾਹ ਨਾਲ ਦੇਖੋ ਕਿ ਦੁਸ਼ਮਣ ਕੀ ਕਰਨ ਬਾਰੇ ਸੋਚਦਾ ਹੈ। ਜਿਨ੍ਹਾਂ ਦੇ ਕੋਲ 100 ਸਾਲ ਦਾ ਤਜਰਬਾ RSS ਦੇ ਕੋਲ, ਉਹਨਾਂ ਦਾ ਨਿਸ਼ਾਨਾ ਜਿਹੜਾ ਉਹਨਾਂ ਨੂੰ ਕਰੀਬ ਕੀ, ਜਿਹੜਾ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਹਿੰਦੂ ਰਾਸ਼ਟਰ ਬਣਾ ਦਿੱਤਾ ਹੈ, ਉਹਨਾਂ ਨੂੰ ਲੱਗਦਾ ਕਿ ਵੀ ਇਹ ਆ ਕੇ ਵਿੱਚ ਫਸ ਗਏ ਨੇ, ਇਹਨਾਂ ਨੇ ਜਿਹੜਾ ਉਹ ਰਾਹ 'ਚ ਰੁਕਾਵਟ ਪਾਈ ਹੈ। ਉਹ ਤਾਂ ਦੇਖ ਰਹੇ ਨੇ ਕਿ ਇਹਨੂੰ ਅਜੇ ਤਾਂ ਉਹਨਾਂ ਨੇ ਜੇ ਮੰਨਿਆ, ਸਤਪਾਲ ਮਲਕ ਵਰਗਾ ਦੂਜਾ ਤੀਜਾ ਉਹਨੇ ਸਿੱਖਾਂ ਦੀ ਤਾਰੀਫ ਦੀਆਂ ਗੱਲਾਂ ਕੀਤੀਆਂ, ਬਹੁਤ ਚੰਗੀਆਂ ਲੱਗੀਆਂ ਸਾਡੇ ਲੋਕਾਂ ਨੂੰ, ਬਹੁਤਿਆਂ ਨੂੰ ਲੱਗਾ ਕਿ ਵਾਹ ਵਾਹ ਕੀ ਹੈ। ਹੁਣ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਹਰਿਆਣੇ ਦੀ ਖਾਪ ਪੰਚਾਇਤ, ਉਹਦੇ 'ਚ ਸ਼ਾਇਦ ਆਇਆ ਤਾਂ ਨਹੀਂ ਹੈ ਸਤਪਾਲ ਮਲਿਕ, ਲੇਕਿਨ ਇਹਦੇ 'ਚ ਘੱਟੋ ਘੱਟ ਟਕੈਤ ਨੇ ਠੀਕ ਲਾਈਨ ਲਈ। ਉਹ ਖਾਪ ਪੰਚਾਇਤਾਂ ਨੇ ਮਤਾ ਕੀਤਾ ਕਿ ਜੀ ਜਿੱਥੇ ਹੁਣ ਅਸੀਂ ਖਲੋਤੇ ਹਾਂ ਪੰਜਾਬ ਦੇ ਕਿਸਾਨਾਂ ਨਾਲ, ਉੱਥੇ ਹੁਣ ਉਹ SYL ਕੈਨਾਲ ਦਾ ਪਾਣੀ ਸਾਨੂੰ ਦਿਓ। ਉਹਨੇ ਕਿਹਾ ਕਿ ਵੀ ਇਵੇਂ ਮਤ ਕਰੋ, ਇਹ ਅਲਟੀਮੇਟਲੀ ਜਿਹੜਾ ਇਹ ਸਰਕਾਰਾਂ ਦੇ ਮਾਮਲੇ ਜਾਂ ਉਹ ਕੀ ਹੋਣਾ, ਇਹਦਾ ਮਤਲਬ ਇਹ ਹੋਏਗਾ ਕੱਲ ਨੂੰ ਪੰਜਾਬ ਦੇ ਕਿਸਾਨ ਕਹਿਣਗੇ ਕਿ ਜੀ ਤੁਸੀਂ ਇਸ ਲਈ ਸਪੋਰਟ ਕੀਤਾ ਸੀ ਕਿਉਂਕਿ ਤੁਸੀਂ ਪਾਣੀ ਲੈਣਾ ਸੀ ਉਹਨਾਂ ਤੋਂ। ਤਾਂ ਚਲੋ ਹਾਲ ਦੀ ਘੜੀ ਇਸ ਡਿਬੇਟ ਨੂੰ ਠੱਪਤਾ, ਪਰ ਕੱਲ ਅਸੀਂ ਕਿਹਾ ਸੀ ਕਿ ਵੀ ਇਹ ਹੁਣ ਇੱਕ ਪਾਸੇ ਤਾਂ ਇਹ ਰਸਤਾ ਉਹਨਾਂ ਨੇ ਉਹਨਾਂ ਰਾਹੀਂ ਕਿ ਜਿਹੜਾ ਉਹ ਸੁਪਰੀਮ ਕੋਰਟ ਦਾ ਫੈਸਲਾ ਲੈ ਕੇ ਵੀ SYL ਕਨਾਲ ਖੁਦਾ ਨਹੀਂ ਸਕੇ, ਇਸ ਪਾਸੇ ਵੱਲ ਆਉਣਗੇ। ਪਰ ਹੁਣ ਇਹਨਾਂ ਦੇ ਵੱਡੇ ਮਦਾਰੀ ਮੋਦੀ ਦਾ ਹਾਲ ਦੇਖੋ। ਹੁਣ ਉਹ ਪਿਛਲੇ ਦਿਨਾਂ 'ਚ ਜਦੋਂ ਉਦਘਾਟਨ ਕਰ ਰਿਹਾ ਹੈ, ਬਨਾਰਸ ਗਿਆ ਹੋਇਆ ਜਿਹਦਾ ਨਾਂ ਕਾਂਸ਼ੀ ਵੀ ਹੈ, ਔਰ ਇੰਨਾ ਵੱਡਾ ਕੋਰੀਡੋਰ, 400 ਤੋਂ ਜ਼ਿਆਦਾ ਘਰ ਡੇਕ ਕੇ, ਦੂਜਾ ਤੀਜਾ ਦੇਖੋ ਅਜੇ ਮੁਕੰਮਲ ਉਹ ਵੀ ਨਹੀਂ ਹੋਇਆ। ਉਹਨੇ ਠੀਕ ਕਿਹਾ, ਇੱਕ ਨੇ UP ਦੇ ਨੇ, ਉਹਨੇ ਕਿਹਾ ਵੀ ਜਿਹੜੀਆਂ ਕਈ ਐਸੀਆਂ ਬਿਲਡਿੰਗਾਂ ਜਿਨ੍ਹਾਂ ਦਾ ਕੰਮ ਵੀ ਨਹੀਂ ਸ਼ੁਰੂ ਹੋਇਆ, ਉਹਨਾਂ ਦਾ ਵੀ ਉਦਘਾਟਨ ਕਰ ਰਹੇ ਨੇ ਜੀ, ਹੋ ਗਿਆ ਮੁਕੰਮਲ ਕੰਮ ਹੋ ਗਿਆ। ਇਸ ਕਿਸਮ ਦਾ ਝੂਠ। ਹੁਣ ਉੱਥੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਮੋਦੀ ਜਦੋਂ ਵਿਸ਼ਵਨਾਥ ਮੰਦਰ ਦਾ ਜਾਂ ਕਾਂਸ਼ੀ ਮੰਦਰ ਦੀ ਇੰਪੋਰਟੈਂਸ ਦੇ ਰਿਹਾ, ਤਾਂ ਉਹ ਇਹ ਕਲੇਮ ਕਰ ਰਿਹਾ ਕਿ ਵੀ ਇਹ ਆਪਣੀ ਜਿਹੜੀ ਹੈ, ਉਹਨੇ ਕਿਹਾ ਕਿ ਜੀ ਇਹ ਉਹ ਥਾਂ ਹੈ ਜਿੱਥੇ ਗੁਰੂ ਨਾਨਕ ਸਾਹਿਬ ਵੀ ਆ ਕੇ ਸਤਸੰਗ ਕਰਦੇ ਰਹੇ। ਔਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇ ਲਈ ਸੋਨਾ ਦਿੱਤਾ। ਦੂਸਰਾ ਪਾਰਟ ਠੀਕ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਲਗਭਗ 40 ਸਾਲ ਦੇ ਰਾਜਕਾਜ ਵਿੱਚ ਉਹ ਲਾਹੌਰ ਦੀ ਸ਼ਾਹੀ ਮਸਜਿਦ ਹੋਏ, ਉਹ ਜਵਾਲਾਮੁਖੀ ਮੰਦਰ ਹੋਏ, ਹਰਮੰਦਰ ਸਾਹਿਬ ਹੋਏ, ਵਿਸ਼ਵਨਾਥ ਕਾਸ਼ੀ ਹੋਏ। ਇਹ ਦੱਸਦੇ ਆ ਕਿ ਭਾਈ ਇੱਕ ਬਾਦਸ਼ਾਹ ਦੀਆਂ ਨਜ਼ਰਾਂ 'ਚ ਸਾਰੇ ਮਜ਼ਹਬ ਸਤਕਾਰ ਦੇ ਪਾਤਰ ਨੇ। ਉਹਨੇ ਮਣਾ ਮੂੰਹ ਸੋਨਾ ਸਾਰੇ ਪਾਸੇ ਦਿੱਤਾ ਹੈ। ਔਰ ਇਹੀ ਨਹੀਂ, ਜਦੋਂ ਅਸੀਂ ਈਵਨ ਐਜੂਕੇਸ਼ਨ ਸਿਸਟਮ ਉਸ ਵੇਲੇ ਦੀ ਗੱਲ ਕਰਦੇ ਹਾਂ ਕਿ ਮਦਰਸਿਆਂ ਨੂੰ ਜਿਹੜੇ ਮਸੀਤਾਂ ਦੇ ਨਾਲ ਸਨ, ਠਾਕਰ ਦੁਆਰਿਆਂ ਦੇ ਨਾਲ ਜਿਹੜੀਆਂ ਪਾਠਸ਼ਾਲਾਵਾਂ ਤੇ ਗੁਰਦੁਆਰਿਆਂ ਦੇ ਨਾਲ ਜਿਹੜੀਆਂ ਧਰਮਸ਼ਾਲਾਵਾਂ, ਜਿੱਥੇ ਕਿ ਬੱਚੇ ਬੱਚੀਆਂ ਗੁਰਮੁਖੀ ਔਰ ਦੇਵਨਾਗਰੀ ਸੰਸਕ੍ਰਿਤ ਉਹਨਾਂ ਦੇ ਠਾਕਰ ਦੁਆਰਿਆਂ 'ਚ, ਔਰ ਫਾਰਸੀ ਔਰ ਜੋ ਮਦਰਸਾ ਸਿਸਟਮ ਐਜੂਕੇਸ਼ਨ ਦਾ ਸੀ, ਲਿਬਰਲ ਗ੍ਰਾਂਟਸ ਸੀਗੀਆਂ, ਲਿਬਰਲ ਗ੍ਰਾਂਟਸ ਕਿ ਭਾਈ ਉਹਨਾਂ 'ਚੋਂ ਕੋਈ ਕਮੀ ਨਾ ਆਏ। ਉਸੇ ਸਪਿਰਿਟ ਦੇ ਤਹਿਤ ਮਹਾਰਾਜਾ ਰਣਜੀਤ ਸਿੰਘ ਨੇ ਇਸ ਬਨਾਰਸ ਦੇ ਮੰਦਰ ਦੇ ਲਈ ਵੀ ਸੋਨਾ ਦਿੱਤਾ। ਹੁਣ ਉਹਨੂੰ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਦੇ ਸਤਸੰਗ ਦੇ ਨਾਲ ਜੋੜਨਾ ਕਿ ਵੀ ਇੱਥੇ ਸਤਸੰਗ ਕਰਨ ਨਹੀਂ। ਗੁਰੂ ਨਾਨਕ ਸਾਹਿਬ ਗਏ, ਬਨਾਰਸ ਵੀ ਗਏ, ਹਰਿਦੁਆਰ ਵੀ ਗਏ, ਕੁਰੂਕਸ਼ੇਤਰ ਵੀ ਗਏ, ਜਗਨਨਾਥਪੁਰੀ ਵੀ ਗਏ, ਰਾਮੇਸ਼ਵਰਮ ਵੀ ਗਏ, ਲੇਕਿਨ ਚੈਲੰਜ ਕਰਨ। ਹਰਿਦੁਆਰ ਜਿਹੜਾ ਚੈਲੰਜ ਕੀਤਾ ਉਹਨੂੰ ਤਾਂ ਤੁਹਾਡੇ ਜਿਹੜੀ ਹੈ ਹਕੂਮਤ ਨੇ UP ਦੀ ਔਰ ਦੂਸਰੇ ਪਿਛਲੇ 35-36 ਸਾਲ ਤੋਂ ਉਹ ਤਾਂ ਗੁਰਦੁਆਰਾ ਹੀ ਮਲੀਆਮੇਟ ਕਰ ਦਿੱਤਾ ਗੰਗਾ ਦੇ ਕੰਢੇ।
ਜਿੱਥੇ ਗੁਰੂ ਨਾਨਕ ਸਾਹਿਬ ਨੇ ਖਲੋ ਕੇ ਹਰਿਦੁਆਰ ਗੰਗਾ ਦੇ ਕੰਢੇ ਕਿਹਾ ਸੀ ਵੀ ਇਹ ਤੁਸੀਂ ਕੀ ਪਖੰਡ ਫੜਿਆ ਹੋਇਆ ਕਿ ਵੀ ਇਹ ਤੁਹਾਡੇ ਪੂਰਵਜਾਂ ਨੂੰ ਪਾਣੀ ਜਾ ਰਿਹਾ, ਇਹ ਤਾਂ ਇੱਥੇ ਹੀ ਡਿੱਗ ਰਿਹਾ, ਮੈਂ ਆਪਣੇ ਖੇਤਾਂ ਨੂੰ ਦੇ ਰਿਹਾ ਪਾਣੀ। ਪੱਛਮ ਨੂੰ ਆ ਗਏ ਗੁਰੂ ਸਾਹਿਬ। ਜਗਨਨਾਥਪੁਰੀ 'ਚ ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜੀ ਇਹ ਆਰਤੀ ਕਰ ਰਹੇ ਹੋ, ਉਸ ਰੱਬ ਨੂੰ ਤੁਹਾਡੀ ਆਰਤੀ ਦੀ ਲੋੜ ਨਹੀਂ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ 'ਚ ਉਹ ਸ਼ਬਦ ਹੈ। ਇਸੇ ਤਰ੍ਹਾਂ ਬਨਾਰਸ ਜਿਹੜਾ ਸੈਂਟਰ ਆਫ ਲਰਨਿੰਗ ਸੀ ਬ੍ਰਾਹਮਣਾਂ ਦਾ ਜਿਹੜਾ ਵੱਡਾ, ਉਹ ਜਿੱਥੋਂ ਉਹਨਾਂ ਦਾ ਸਾਰਾ ਕੂੜ ਕਪਟ ਉਹਨੂੰ ਅਧਿਐਨ ਦੇ ਨਾਂ ਥੱਲੇ ਕੱਢਦੇ ਸੀ, ਉੱਥੇ ਗੁਰੂ ਨਾਨਕ ਸਾਹਿਬ ਨੇ ਵੀ ਜਾ ਕੇ ਚੈਲੰਜ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਕੀਤਾ। ਇਸ ਲਈ ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਈਸਟ ਦੇ ਵਿੱਚ ਜਦੋਂ ਗੁਰੂ ਸਾਹਿਬ ਗਏ ਗੁਰੂ ਨਾਨਕ ਸਾਹਿਬ, ਉੱਥੇ ਤੁਹਾਨੂੰ ਉਹੀ ਗੁਰਦੁਆਰੇ ਟੂਗੈਦਰ ਮਿਲਣਗੇ ਕਿ ਉੱਥੇ ਗੁਰੂ ਨਾਨਕ ਸਾਹਿਬ ਵੀ ਨੇ, ਗੁਰੂ ਤੇਗ ਬਹਾਦਰ ਸਾਹਿਬ ਵੀ ਨੇ। ਇਹੀ ਢਾਕੇ 'ਚ ਵੀ ਹੈ, ਜਦੋਂ ਬੰਗਲਾਦੇਸ਼ 'ਚ ਨੂੰ ਅੱਜ ਕਹਿੰਦੇ ਨੇ, ਇਹੀ ਜਿਹੜਾ ਉਹਨਾਂ ਦੇ ਨਾਲ ਧੋਬੜੀ ਅਸਾਮ ਦੇ ਵਿੱਚ ਵੀ, ਈਸਟ ਦੇ ਵਿੱਚ, ਬਿਹਾਰ ਦੇ ਵਿੱਚ ਵੀ, ਕਿਉਂਕਿ ਜਿੱਥੇ ਗੁਰੂ ਨਾਨਕ ਸਾਹਿਬ ਗਏ ਸੰਗਤ ਜਿਹੜੀ ਉੱਥੇ ਬਣੀ, ਉਹਨਾਂ ਨੇ ਧਰਮਸ਼ਾਲ ਐਸਟੈਬਲਿਸ਼ ਕੀਤੀ। ਹੁਣ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਬਾਅਦ ਪਹਿਲੇ ਜਿਹੜੇ ਈਸਟ 'ਚ ਗਏ, ਧੋਬੜੀ ਵੀ ਗਏ, ਢਾਕੇ ਤੱਕ ਗਏ, ਔਰ ਉਸ ਸਾਰੇ ਦੇ ਨਾਲ ਉੱਥੇ ਜਾ ਕੇ ਉਹ ਠਹਿਰਦੇ ਸੀ ਔਰ ਉਹੀ ਬਣੇ। ਹੁਣ ਜਿੱਥੇ ਜਾ ਕੇ ਉਹਨਾਂ ਦੇ ਸੈਂਟਰਸ ਦੇ ਵਿੱਚ ਬ੍ਰਾਹਮਣਵਾਦ ਨੂੰ ਗੁਰੂ ਸਾਹਿਬ ਨੇ ਚੈਲੰਜ ਕੀਤਾ ਹੈ, ਮੋਦੀ ਉਹਨੂੰ ਸਤਸੰਗ ਬਣਾ ਰਿਹਾ। ਔਰ ਇਸ ਗੱਲ ਦਾ ਧਿਆਨ ਰਹੇ, ਇਸ ਕਿਸਮ ਦਾ ਹੀ ਕੁਫਰ ਮੋਦੀ ਨੇ ਤੋਲਿਆ ਸੀ ਜਦੋਂ ਉਹ ਅਯੁੱਧਿਆ ਮੰਦਿਰ ਦਾ ਉਦਘਾਟਨ ਕਰਨ ਗਿਆ 5 ਅਗਸਤ ਨੂੰ, ਕਸ਼ਮੀਰ ਦੇ ਸਟੇਟਸ ਖਤਮ ਕਰਨ ਦੀ ਐਨੀਵਰਸਰੀ ਦੇ ਮੌਕੇ, ਜਿੱਥੇ ਉਹਨੇ ਕਿਹਾ ਸੀ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਉਹ ਰਾਮ ਜੀ ਦੀ ਸ਼ੋਭਾ ਦੇ ਵਿੱਚ ਜਿਹੜੀ ਆ ਰਾਮਾਇਣ ਲਿਖੀ। ਹੁਣ ਜੇ ਤੁਸੀਂ ਇਹ ਦੇਖੋ ਕਿ ਵੀ ਇਹ ਇਸ ਕਿਸਮ ਦਾ, ਔਰ ਉਹਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ ਕਿਉਂਕਿ ਬਹੁਤ ਸਾਰੇ ਉੱਥੇ ਇੱਕ ਦੋ ਇਹਨਾਂ ਦੇ ਫੀਲੇ ਵੀ ਉਹਨਾਂ ਨੇ ਇਕੱਠੇ ਕੀਤੇ ਹੋਏ ਸੀ, ਉਹ ਉਹਨਾਂ 'ਚ ਇਕਬਾਲ ਸਿੰਘ ਪਟਨਾ ਸਾਹਿਬ। ਹੁਣ ਕੱਲਾ ਇੱਥੇ ਨਹੀਂ ਮੋਦੀ ਰੁਕਿਆ। ਔਰ ਮੈਂ ਇਹ ਕਹਿ ਰਿਹਾ ਕਿ ਕਿਸਾਨ ਮੋਰਚੇ ਤੋਂ ਬਾਅਦ ਦੀਆਂ ਇਹ ਡਿਵੈਲਪਮੈਂਟਸ ਜਿਹੜੀਆਂ ਸੂਖਮ ਤੌਰ ਤੇ ਦੱਸਦੀਆਂ ਨੇ ਵੀ ਇਹਨਾਂ ਦੇ ਨਿਸ਼ਾਨੇ ਤੇ ਕੀ ਹੈ। ਹੁਣ ਉਸ ਸਪੀਚ 'ਚ ਇਹ ਕਹਿ ਰਿਹਾ ਕਿ ਦੇਖੋ ਅਸੀਂ ਸਿੱਖਾਂ ਦੇ ਇੰਨੇ ਖੈਰ ਖੁਆਹ ਹੈ ਕਿ ਹੇਮਕੁੰਟ ਸਾਹਿਬ ਨੂੰ ਜਾਣ ਲਈ ਜਿਹੜੇ ਰਾਹ ਦੇ ਵਿੱਚ ਖਤਰਨਾਕ ਰਸਤੇ ਸੀ ਦਰਿਆਵਾਂ ਦਾ ਜਾਂ ਦੂਜਾ, ਕਿਉਂਕਿ ਉਹ 16,000 ਫੁੱਟ ਦੇ ਉੱਤੇ ਹੈ, ਉੱਥੋਂ ਰਿਸ਼ੀਕੇਸ਼ ਔਰ ਫਿਰ ਗੋਬਿੰਦ ਧਾਮ ਔਰ ਗੋਬਿੰਦ ਘਾਟ, ਔਰ ਉੱਥੇ ਅਸੀਂ ਪੁਲ ਬਣਾ ਦਿੱਤੇ ਨੇ। ਔਰ ਤਾਂ ਕਿ ਜਿਹੜਾ ਹੁਣ ਉਸੇ ਹੀ ਉੱਤਰਾਖੰਡ ਦੇ ਵਿੱਚ ਜਿਹੜਾ ਗਿਆਨ ਗੋਦੜੀ ਹਰਿਦੁਆਰ ਜ਼ਿਲ੍ਹਾ ਹੈ, ਹੁਣ ਉਹ ਉੱਤਰਾਖੰਡ ਸੂਬੇ ਦਾ ਹਿੱਸਾ ਹੈ, ਵੀ ਉੱਥੇ ਤੁਸੀਂ ਜਿਹੜਾ ਇਤਿਹਾਸ ਹੈ ਤੁਹਾਨੂੰ ਚੈਲੰਜ ਕਰਨ ਦਾ, ਉਹਨੂੰ ਤਾਂ ਤੁਸੀਂ ਮਿਟਾ ਦਿੱਤਾ ਹੈ ਤੇ ਤੁਸੀਂ ਉਸ ਦੇ ਪੁਲ ਬਣਾਉਣ ਦੀ ਗੱਲ ਕਰਦੇ ਹੋ। ਔਰ ਜਿਹੜੇ ਲੋਕ ਕਦੇ ਹੇਮਕੁੰਟ ਗਏ ਨੇ ਉਹ ਦੱਸ ਸਕਦੇ ਨੇ ਵੀ ਕਿਸ ਕਿਸਮ ਦੀ ਲੁੱਟ ਖਸੁੱਟ ਉਹਨਾਂ ਦੀ ਹੁੰਦੀ ਹੈ, ਕਿਸ ਕਿਸਮ ਦਾ ਵਰਤਾਰਾ ਲੋਕਲ ਜਿਹੜਾ ਉਹਨਾਂ ਗੜਵਾਲੀ ਲੋਕਾਂ ਦਾ ਹੁੰਦਾ ਹੈ। ਔਰ ਇਸ ਸਾਰੇ ਦੇ ਨਾਲ ਨਾਲ ਜਿਹੜਾ ਇਹ ਮੋਦੀ ਆਪਣੇ ਇਸ ਕੰਮ ਲੱਗਾ ਹੋਇਆ ਹੈ। ਔਰ ਦੂਸਰਾ ਪਾਰਟ ਅਸੀਂ ਦੇਖਦੇ ਕਿ ਨਾ ਤਾਂ ਗੱਲ ਮੁੱਕੀ ਪੰਜਾਬ 'ਚ ਇਹ ਸੀ ਕਿ ਜੀ ਖਤਮ ਹੋ ਗਿਆ, ਔਰ ਜਿਹੜਾ ਇਹਨਾਂ ਨੇ ਇਹ ਕਿਹਾ ਸੀ ਕਿਸਾਨ ਯੂਨੀਅਨਾਂ ਨੇ ਕਿ ਜੀ ਅਸੀਂ ਟੋਲ ਪਲਾਜ਼ਿਆਂ ਦੇ ਉੱਤੇ ਵੀ ਧਰਨੇ ਖਤਮ ਕਰ ਦਿੱਤੇ ਨੇ, ਪਰ ਅੱਜ ਉਹਨਾਂ ਨੂੰ ਆਪਣਾ ਰਿਵਰਸ ਕਰਨਾ ਪਿਆ ਕਿਉਂਕਿ ਉਹਨਾਂ ਨੇ 1 ਸਾਲ ਟੋਲ ਪਲਾਜ਼ੇ ਬੰਦ ਰਹੇ ਤੇ ਉਹਨਾਂ ਨੇ ਕੀ ਕੀਤਾ ਵੀ ਜਿਹੜੀ ਟੋਲ ਪਲਾਜ਼ਿਆਂ ਦੀ ਫੀਸ ਸੀ ਉਹ ਦੁੱਗਣੀ ਕਰਤੀ। ਉਹਨਾਂ ਨੇ ਕਿਹਾ ਜੀ ਆ ਜਿਹੜਾ ਸਾਲ ਦਾ ਘਾਟਾ ਹੈ ਇਹ ਅਗਲੇ ਸਾਲ 'ਚ ਅਸੀਂ ਪੂਰਾ ਕਰਾਂਗੇ। ਔਰ ਟੋਲ ਫਾਰਮਰ ਬਾਡੀਜ਼ ਰਿਫਿਊਜ਼ ਟੂ ਲਿਫਟ ਸਿਟਿੰਗ ਫਰਮ ਟੋਲ ਪਲਾਜ਼ਾਜ਼ ਇਨ ਪੰਜਾਬ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਇਹ ਟੋਲ ਪਲਾਜ਼ੇ 30 ਦੇ ਕਰੀਬ ਨੇ। ਔਰ ਉਹਨਾਂ ਦੇ ਭਾਰਤੀ ਕਿਸਾਨ ਯੂਨੀਅਨ ਨੇ ਕਿਹਾ claimed that toll rates had almost been doubled. He accused the government of making unreasonable hike in the toll free and by doing so in the toll fee, and by doing so it was trying to recover losses from people. Dharnas would continue until the toll fee is brought to the previous level. ਹੁਣ already ਬੇਈਮਾਨੀ ਦੇ ਜਿਹੜੇ ਰਸਤੇ ਨੇ ਉਹ ਉਹਨਾਂ ਨੇ ਇਧਰੋਂ ਉਧਰੋਂ ਕਰਨਾ ਸ਼ੁਰੂ ਕਰ ਦਿੱਤੇ ਨੇ। ਔਰ ਇਸ ਦੇ ਉੱਤੇ ਸਾਨੂੰ ਇੱਕ ਡੀਟੇਲ ਲਿਖਤ ਵੀ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਦੀ ਕੱਲ ਲਿਖਤ ਨੂੰ ਅਸੀਂ ਡਿਸਕਸ ਕੀਤਾ, ਬਹੁਤ ਸਾਰੇ ਸਾਡੇ ਵਿਊਅਰਸ ਨੇ ਐਪਰੀਸ਼ੀਏਟ ਕੀਤਾ ਕਿ ਅਸੀਂ ਰੀਜ਼ਨੇਬਲ ਗੱਲ ਕੀਤੀ ਹੈ। ਔਰ ਉਹਦੇ ਬਾਰੇ ਵੀ ਪੋਸਟ ਸਕ੍ਰਿਪਟ ਵੀ ਹੈ, ਪਰ ਮੈਂ ਹੁਣ ਉਸ ਡਿਟੇਲ 'ਚ ਨਹੀਂ ਜਾਵਾਂਗਾ। ਪਰ ਮੈਂ ਇਨ ਬਰੀਫ ਉਹਨਾਂ ਦਾ ਇਹ ਰਾਈਟ ਅਪ, ਕਿਉਂਕਿ ਇਹ ਜਿਹੜਾ ਅਸੀਂ ਦੂਸਰਾ ਚੁਣਿਆ ਹੈਡਿੰਗ ਕਿ ਇਜ਼ ਆਵਰ ਟਾਰਗੇਟ ਸੋ ਸਮਾਲ ਨਾਓ, ਇਹ ਜਿਹੜੀ ਦਿੱਲੀ ਫਤਿਹ ਦਾ ਨੈਰੇਟਿਵ ਹੈ। ਉਹਨਾਂ ਨੇ ਕਿਹਾ ਕਿ ਆਈ ਐਮ ਪ੍ਰਾਊਡ ਆਫ ਅਕੰਪਲਿਸ਼ਮੈਂਟ ਆਫ ਸਿੱਖਸ ਐਂਡ ਫਾਰਮਰਸ ਐਜ਼ ਦੇ ਮੈਨੇਜ ਟੂ ਗੈਟ farm laws repealed.
the organization, unity, seva, effort, arranging everything from tents to food to portable toilets has shocked everyone, and Sikhs have shown their power of faith and unity. Having said that, I am shocked how some Sikhs are being ostentatious in celebrating victory or singing ਅਸੀਂ ਦਿੱਲੀ ਜਿੱਤ ਲਈ, ਅਸੀਂ ਦਿੱਲੀ ਫਤਹ ਕਰ ਲਈ। ਉਹਨਾਂ ਨੇ ਕਿਹਾ ਜੀ ਇਹ ਠੀਕ ਹੈ, ਸਿੱਖਾਂ ਦੀ ਸਟਰੈਂਥ, ਕਿਵੇਂ ਪ੍ਰਬੰਧ, ਕਿਵੇਂ ਸ਼ਹਿਰ ਵਸਾਇਆ, ਕਿਵੇਂ ਫੇਥ ਹੈ, ਯੂਨਿਟੀ ਹੈ, ਪਰ ਇਹ ਬਾਰ-ਬਾਰ ਕਹਿਣਾ ਵੀ ਅਸੀਂ ਦਿੱਲੀ ਜਿੱਤ ਲਈ, ਅਸੀਂ ਦਿੱਲੀ ਫਤਹ ਕਰ ਲਈ। ਹਾਊ ਕੈਨ ਵੀ ਕਲੇਮ ਵੀ ਕੰਕਰਡ ਔਰ ਵਨ ਦਿੱਲੀ? Modi government has only repealed farm laws. They have not conceded to other demands of farmers such as justice for farmers killed at Lakhimpur Kheri, removing Ajay Prakash Taini, the minister whose son mowed down farmers, compensation and government jobs for tens of farmers who died in protest, release of farmers jailed during farmer protest and tractor rally, taking back cases against farmers who were booked during farmer protest. Even ਜਿਹੜੀਆਂ ਉਹਨਾਂ ਦੀਆਂ ਹੀ ਨੇ, ਅਸੀਂ ਤਾਂ further ਗੱਲ ਕਰ ਰਹੇ ਹਾਂ। Minimum support price is also something which they only announced they will form a committee. They have not done anything concrete yet. ਅਜੇ ਤਾਂ on the way ਹੈ। How can we declare victory so surely, so soon? Today, SIT report has exposed conspiracy to kill farmers by BJP leader's son Monu Mishra at Lakhimpur Kheri. ਇਹ ਅਸੀਂ already ਕੱਲ ਵੀ touch base ਕੀਤਾ ਸੀ। Still BJP has not taken any action. Why Sikhs are not talking about that and still are in celebration mood? I am sorry, but I sort of found it over the top and too much too soon when I saw Sikhs throwing flowers at tractors going back and langars, welcome parties in Delhi, UP, Punjab, Haryana, and more parties back home. They returned to Punjab. Some even threw currency notes at farmers and tractors on road. ਚਲੋ ਪਹਿਲੀ ਸਟੇਜ ਤੱਕ ਤਾਂ ਠੀਕ ਸੀ ਉਹਨਾਂ ਕਿ ਭਾਈ ਤੁਸੀਂ ਜਿੱਤ ਦਾ, ਉਹ ਕਹਿੰਦੇ ਥੋੜਾ ਜ਼ਿਆਦਾ ਨਹੀਂ ਹੋ ਗਿਆ। I hope we are not rejoicing too much too soon. I feel sad how Sikhs think we have conquered Delhi. Are our standards so reduced now? How can we forget we have not gotten justice for 1984 Sikh genocide till date, no justice for extrajudicial killings and enforced disappearances of Sikhs for 3 decades, no release of political prisoners. Nobody knows what happened to Bapu Surat Singh and his hunger strike. Rather, ਅਸੀਂ ਪਿਛਲੇ ਇੱਕ ਹਫ਼ਤੇ 'ਚ ਦੇਖਿਆ ਕਿ ਕਿਵੇਂ ਤਿਹਾੜ ਜੇਲ੍ਹ ਦੇ ਵਿੱਚ 2 ਨੌਜਵਾਨ ਭਾਈ ਮਨਪ੍ਰੀਤ ਸਿੰਘ ਔਰ ਭਾਈ ਸੋਹਣ ਸਿੰਘ, ਉਹਨਾਂ ਨੂੰ ਟਾਰਚਰ ਕਰਕੇ ਜਿਹੜਾ ਹੈ ਮਾਰਿਆ ਗਿਆ। We do not rule Delhi. We didn't win or conquer Delhi. We didn't entirely break ego of Delhi ਦਰਬਾਰ। ਅਜੇ ਅਸੀਂ ਦਿੱਲੀ ਫਤਹ ਨਹੀਂ ਕੀਤੀ। ਇਹਨਾਂ ਦਾ ਅਜੇ ਜਿਹੜਾ ਪੂਰੇ ਇਹਨਾਂ ਦਾ ਈਗੋ ਦਰਬਾਰ ਨੂੰ ਤੋੜਿਆ ਨਹੀਂ ਹੈ। Many who burnt our people alive and burnt our gurdwaras such as Kamalnath, Jagdish Titler are still enjoying Z+ security in Delhi. ਅਸੀਂ ਕਿਵੇਂ ਸੋਚ ਲਈਏ ਕਿ ਦਿੱਲੀ ਫਤਹ ਕਰ ਲਈ? Are we so deprived of victories that just one repealing of farm laws looks like winning Delhi? ਇਹ ਹੁੰਦਾ ਹੈ ਕਿ ਜਦੋਂ ਤੁਸੀਂ ਲੂਜ਼ਰ ਹੁੰਦੇ ਹੋ ਤੁਹਾਨੂੰ ਇੱਕ ਨਿੱਕੀ ਜਿਹੀ ਟੈਂਜੀਬਲ ਵਿਕਟਰੀ ਲੱਗਦਾ ਹੈ ਕਿ ਤੁਸੀਂ ਸਭ ਕੁਝ ਜਿੱਤ ਲਿਆ। We have not even sued Godi media or won cases against them and forced them to withdraw false, hateful coverage against Sikhs. We should not forget some BJP leaders said it was just a tactical move before elections and said they will bring back laws in another way again when they want. ਇਹ ਇਹਨਾਂ ਦਾ ਸਾਕਸ਼ੀ ਮਹਾਰਾਜ ਇੱਕ MP ਹੈ, ਉਹਨੇ ਪਬਲਿਕਲੀ ਕਿਹਾ, ਉਹਨੇ ਕਿਹਾ ਕੋਈ ਗੱਲ ਨਹੀਂ, ਉਹਨੂੰ ਫੇਰ ਲੈ ਆਵਾਂਗੇ, ਸਾਡੇ ਕੋਲ ਮੈਜੋਰਿਟੀ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਇਸ I admire perseverance, tenacity, sacrifices, faith and power of Sikh Qawm in getting farm laws repealed. I felt proud of being Sikh when I heard interviews of locals, homeless, street children who said farmers were good people and were worried who will feed, educate and shelter them now that farmers are gone. Otherwise, they had hot tea, meals, makeshift school at protest site for a year now, all arranged by farmers, but we cannot call it conquering of Delhi. ਹਜੇ ਤੇ ਬੜੇ ਹਿਸਾਬ ਲੈਣੇ ਬਾਕੀ ਨੇ। ਅਜੇ ਤਾਂ ਇਹਨਾਂ ਦੇ ਨਾਲ ਅਸੀਂ ਬਹੁਤ ਹਿਸਾਬ ਕਿਤਾਬ ਬਰਾਬਰ ਕਰਨਾ ਹੈ। ਸੜਕ ਤੇ ਨੋਟ ਸੁੱਟ ਕੇ ਹੋਛਾਪਨ ਦਿਖਾਣਾ ਠੀਕ ਨਹੀਂ। Rakesh Tikaiyat was also not keen on ending protest or going back so soon, or repealing farm laws must not make Sikhs feel complacent or lose sight of what all demands are
yet to be fulfilled, Sikhs should not let their guard down. ਇਹ ਬਿਲਕੁਲ ਬਜ਼ ਲਾਈਨ ਹੈ ਜੀ। ਕਿ ਭਾਈ ਜਾਗਤੇ ਰਹੋ, ਬਾਮਲਾਜ਼ਾ ਹੋਸ਼ਿਆਰ। ਸਾਡਾ ਇੱਕ ਬੜੇ ਕਮੀਨੇ ਦੁਸ਼ਮਣ ਦੇ ਨਾਲ ਵਾਹ ਹੈ, ਔਰ ਅੱਖਾਂ ਵੀ ਖੁੱਲੀਆਂ, ਕੰਨ ਵੀ ਖੁੱਲੇ, ਔਰ ਬਿੜਕ ਵੀ ਰੱਖੋ ਕਿ ਵੀ ਇਹ ਕਿੱਥੋਂ ਦੇ ਇਹਨਾਂ ਨੇ ਵਾਰ ਕਰਨਾ ਹੈ। ਔਰ ਅਜੇ ਅਸੀਂ ਜਦੋਂ ਦਿੱਲੀ ਫਤਹ ਕਰਾਂਗੇ ਉਹ ਇਹੀ ਹੋਏਗਾ ਕਿ ਦਿੱਲੀ ਤਖਤ ਪਰ ਬਹਿੇਗੀ, ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ, ਬੜੀ ਕਰੇਗੀ ਮੌਜ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਫਿਓਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।